ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਅਰਸ। ਸਿਆਸੀ ਕੈਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਲਗਭਗ 6 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਸਿਹਤ ਦਿਨ ਬ ਦਿਨ ਵਿਗੜ ਰਹੀ ਹੈ। ਪੁਲਿਸ ਨੇ 4 ਚੁਫੇਰੇ ਘੇਰਿਆ ਹੋਇਆ ਹੈ ਪਿੰਡ ਨੂੰ। ਹਸਨਪੁਰ ਪਿੰਡ ਵਿਖੇ ਸਿੱਖ ਸੰਗਤਾਂ ਹੋਰ ਪਿੰਡਾਂ ਤੇ ਸ਼ਹਿਰਾਂ ਤੋਂ ਪਹੁੰਚ ਰਹੀਆਂ ਹਨ ਕਿਉਂਕਿ ਸਿੱਖ ਕੌਮ ਸਮਝ ਚੁੱਕੀ ਹੈ ਕਿ ਇਹ ਲੜਾਈ ਇੱਕ ਬੰਦੇ ਨਾਲ ਨਹੀਂ ਹੋਣੀ, ਪੂਰੀ ਸਿੱਖ ਕੌਮ ਨੂੰ ਇਕਜੁੱਟ ਹੋਣਾ ਪਵੇਗਾ। ਇਸੇ ਕਰਕੇ 14 ਜੁਲਾਈ ਨੂੰ ਪੰਜਾਬ ਦੇ ਵਿੱਚ ਵੰਗਾਰ ਮਾਰਚ ਕੱਢਿਆ ਗਿਆ, ਲੁਧਿਆਣਾ ਬੰਦ ਕੀਤਾ ਗਿਆ। ਈਵਨ ਬਾਹਰ ਦੇ ਦੇਸ਼ਾਂ ਵਿੱਚ ਵੀ ਸਿੱਖ ਕੌਮ ਪੂਰੇ ਜ਼ੋਰ ਸ਼ੋਰ ਦੇ ਨਾਲ ਪ੍ਰੋਟੈਸਟ ਕਰ ਰਹੀ ਹੈ। ਅੱਜ ਯੂਕੇ ਦੀ ਸੰਗਤ ਨੇ ਵੀ ਪਾਰਲੀਮੈਂਟ ਦੇ ਸਾਹਮਣੇ ਪ੍ਰੋਟੈਸਟ ਕੀਤਾ। 18 ਜੁਲਾਈ ਨੂੰ ਇਟਲੀ ਵਿੱਚ ਵੀ ਪ੍ਰੋਟੈਸਟ ਰੱਖਿਆ ਗਿਆ ਹੈ। ਬਹੁਤ ਸਾਰੀਆਂ ਹੋਰ ਕੰਟਰੀ ਵਿੱਚ ਵੀ ਸਿੱਖ ਸੰਗਤਾਂ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸੋ ਵਿਅਰਸ, ਅੱਜ ਅਸੀਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਪੁੱਤਰੀ ਬੀਬੀ ਸਰਵਰਿੰਦਰ ਕੌਰ ਜੀ ਨਾਲ ਹਸਨਪੁਰ ਪਿੰਡ ਤੋਂ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਿਹਤ ਬਾਰੇ, ਇਸ ਵੰਗਾਰ ਮਾਰਚ ਬਾਰੇ ਅਤੇ ਇਸ ਵੇਲੇ ਹਸਨਪੁਰ ਪਿੰਡ ਵਿੱਚ ਕੀ ਸਿਚੁਏਸ਼ਨ ਹੈ ਇਸ ਬਾਰੇ। ਤਾਂ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਬੀਬੀ ਸਰਵਰਿੰਦਰ ਕੌਰ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਹਾਂਜੀ ਭੈਣ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਇਸ ਵੇਲੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਿਹਤ ਕਿਵੇਂ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਸਿਹਤ ਤਾਂ ਬਹੁਤ ਖਰਾਬ ਹੈ ਭੈਣ ਜੀ। ਕੱਲ ਸ਼ਾਮ ਨੂੰ ਫਿਰ ਉਹ ਇੱਕ ਵਾਰੀ ਅਨਕੌਂਸ਼ੀਅਸ ਬੇਹੋਸ਼ ਹੋ ਗਏ ਸੀਗੇ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਫਿਰ ਠੀਕ ਹੋਣਾ ਸ਼ੁਰੂ ਹੋ ਗਏ ਸੀ ਤੇ ਹੁਣ ਠੀਕ ਨੇ। ਜੀ ਜੀ ਅਮੀ ਭੈਣ ਜੀ, ਅਸੀਂ ਤਾਂ ਹਮੇਸ਼ਾ ਹੀ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਸਿਹਤ ਚੰਗੀ ਰਹੇ ਤਾਂ ਕਿ ਉਹ ਆਪਣੀ ਅੱਖਾਂ ਦੇ ਨਾਲ ਜਿਹੜੇ ਰਾਜਸੀ ਸਿੰਘ ਕੈਦੀ ਨੇ ਜਾਂ ਸਿਆਸੀ ਕੈਦੀ ਨੇ ਇਹਨਾਂ ਨੂੰ ਬਾਹਰ ਨਿਕਲਦੇ ਹੋਏ ਦੇਖਣ। ਤਾਂ ਅਸੀਂ ਹਮੇਸ਼ਾ ਹੀ ਅਰਦਾਸ ਕਰਦੇ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ, ਉਹਨਾਂ ਦੀ ਸਿਹਤ ਹਮੇਸ਼ਾ ਠੀਕ ਰਹੇ। ਸੋ ਭੈਣ ਜੀ, ਹੁਣ ਅਸੀਂ ਅਗਲੇ ਕੁਐਸਚਨਸ ਵੱਲ ਵੀ ਵਧਦੇ ਹਾਂ। ਜਿਸ ਤਰ੍ਹਾਂ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਵੰਗਾਰ ਮਾਰਚ ਕੱਢਿਆ ਗਿਆ ਐਂਡ ਕਾਫੀ ਲੁਧਿਆਣਾ ਬੰਦ ਵੀ ਕੀਤਾ ਗਿਆ, ਇਹ ਸਾਰਾ ਕਿਵੇਂ ਰਿਹਾ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਲੁਧਿਆਣਾ ਬੰਦ ਵੀ ਟੋਟਲ ਲੁਧਿਆਣਾ ਬੰਦ ਸੀ ਹਿਸਟਰੀ ਚ, ਕਿਉਂਕਿ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈਗਾ, ਬਿਜ਼ਨਸ ਹੈਗਾ ਉੱਥੇ ਬਹੁਤ। ਪਰ ਇਹ ਵਾਰੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਸੰਘਰਸ਼ ਹੈਗਾ ਇਹਦੇ ਲਈ ਬੜਾ ਸਕਸੈਸਫੁਲ ਸੀ। ਤੇ ਉਸ ਤੋਂ ਬਾਅਦ ਜਿਹੜਾ ਵੰਗਾਰ ਮਾਰਚ ਫਰੀਦਕੋਟ ਤੋਂ ਆਇਆ ਸੀ ਬਹੁਤ ਵੱਡਾ ਸੀਗਾ ਤੇ ਬਹੁਤ ਚੜ੍ਹਦੀ ਕਲਾ ਵਾਲੇ ਸਿੰਘਣੀਆਂ ਵਿੱਚ ਹਸਨਪੁਰ ਆਏ ਸੀਗੇ। ਬਹੁਤ ਵਧੀਆ ਚੜ੍ਹਦੀ ਕਲਾ ਵਾਲਾ ਵੀ ਮਾਰਚ ਸੀਗਾ। ਹਾਂਜੀ ਹਾਂਜੀ। ਤਾਂ ਭੈਣ ਜੀ, ਜਿਸ ਤਰ੍ਹਾਂ ਹੁਣ ਕਾਫੀ ਲੋਕਾਂ ਦੇ ਵਿੱਚ ਜਾਗਰੂਕਤਾ ਆ ਗਈ, ਲੋਕਾਂ ਨੂੰ ਕਾਫੀ ਪਤਾ ਲੱਗ ਗਿਆ ਸੰਘਰਸ਼ ਦੇ ਬਾਰੇ ਔਰ ਲੋਕ ਕਾਫੀ ਖੜੇ ਵੀ ਹੋ ਰਹੇ ਨੇ। ਕਾਫੀ ਲੋਕ ਪਿੰਡਾਂ ਤੇ ਸ਼ਹਿਰਾਂ ਤੋਂ ਹਸਨਪੁਰ ਪਿੰਡ ਦੇ ਵਿੱਚ ਵੀ ਆ ਰਹੇ ਨੇ। ਇਸ ਵੇਲੇ ਪਿੰਡ ਦੀ ਕੀ ਸਿਚੁਏਸ਼ਨ ਹੈ, ਇਸ ਬਾਰੇ ਵੀ ਸਾਨੂੰ ਦੱਸੋ। ਹਾਂਜੀ ਭੈਣ ਜੀ, ਸਾਰਾ ਜਿਹੜਾ ਸੀ ਮਾਰਚ ਵੀ ਹੋਰ ਵੀ ਆਮ ਸੰਗਤ ਸਿੱਖੀ ਨਾਲ ਪਿਆਰ ਰੱਖਣ ਵਾਲੀ ਬਹੁਤ ਜ਼ਿਆਦਾ ਇਹਦੇ ਚ ਸੀਗੀ ਤੇ ਉਵੇਂ ਘਰੇ ਸੰਗਤਾਂ ਦਾ ਆਉਣਾ ਜਾਣਾ ਸਾਰਾ ਦਿਨ ਲੱਗਿਆ ਰਹਿੰਦਾ। ਸਵੇਰ ਤੋਂ ਰਾਤ ਤੱਕ ਲੇਟ ਤੱਕ ਸੰਗਤ ਆਈ ਜਾਂਦੀ ਹੈ ਤੇ ਬਹੁਤ ਸਾਰੇ ਸਿੰਘ ਨੇ ਜਿਹੜੇ ਇੱਥੇ ਰਹਿੰਦੇ ਨੇ, ਪੱਕੇ ਰਹਿੰਦੇ ਨੇ ਤੇ ਮਤਲਬ ਉਹਨਾਂ ਦਾ ਹਰ ਮੂਵਮੈਂਟ ਤੇ ਹਰ ਜਿਹੜੀ ਹਿਲਚੁਲ ਇੱਥੇ ਹੁੰਦੀ ਆ ਉਹਤੇ ਧਿਆਨ ਹੁੰਦਾ। ਤੇ ਬਾਹਰ ਪੁਲਿਸ ਕਾਫੀ ਆ ਤੇ ਅੰਦਰ ਸਿੰਘ ਵੀ ਬੜੇ ਤਕੜੇ ਤੇ ਕਾਫੀ ਨੇ। ਕਿਸੇ ਵੀ ਅਣਸਖਾਵੀ ਜੇ ਕੋਈ ਗੱਲ ਹੁੰਦੀ ਆ ਤਾਂ ਉਹਦਾ ਮੁਕਾਬਲਾ ਕਰਨ ਲਈ। ਜੀ 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 ਕੀ ਭੈਣ ਜੀ, ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਨੇ 6 ਜੁਲਾਈ ਨੂੰ ਕਿਹਾ ਸੀ ਕਿ ਪੁਲਿਸ ਨੇ ਮੈਨੂੰ ਇਸ ਲਈ ਧੱਕਾ ਕੀਤਾ ਜਾਂ ਮੈਨੂੰ ਜ਼ਬਰਦਸਤੀ ਖਿਲਾਉਣ ਦੀ ਕੋਸ਼ਿਸ਼ ਕੀਤੀ ਜਾਂ ਪ੍ਰਸ਼ਾਦਾ ਖਿਲਾਉਣ ਦੀ ਕੋਸ਼ਿਸ਼ ਕੀਤੀ ਜਾਂ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪਾਣੀ ਨੂੰ ਵੀ ਛੱਡ ਦਾਂਗਾ, ਮੈਂ ਜਲ ਨੂੰ ਵੀ ਛੱਡ ਦਾਂਗਾ। ਕੀ ਪੁਲਿਸ ਨੇ ਉਸ ਤੋਂ ਬਾਅਦ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਕੋਈ ਇਸ ਤਰ੍ਹਾਂ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ? ਹਾਂਜੀ ਭੈਣ ਜੀ, ਪੂਰੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਚੈੱਕਅਪ ਕਰਨ ਦੇ ਬਹਾਨੇ ਵੀ ਸਿਰਫ ਚੈੱਕਅਪ ਕਰਨੀ ਹੈ ਤੇ ਪਰ ਹੁਣ ਸਿੰਘਾਂ ਦਾ ਮਤਲਬ ਇੰਨੀ ਕੁ ਜਾਗ੍ਰਿਤੀ ਆ ਗਈ ਆ ਸਿੱਖ ਕੌਮ ਤੇ ਸੰਘਰਸ਼ ਬਾਰੇ। ਉਹ ਸਿੰਘਾਂ ਨੇ ਇੰਨਾ ਮੁਕਾਬਲਾ ਕੀਤਾ ਪੁਲਿਸ ਦਾ ਤਾਂ ਉਹ ਕਹਿੰਦੇ ਵੀ ਅਸੀਂ ਇਹ ਨਹੀਂ ਚਾਹੁੰਦੇ, ਸਿੰਘ ਕਹਿੰਦੇ ਇਹ ਨਹੀਂ ਚਾਹੁੰਦੇ ਅਸੀਂ ਬਾਪੂ ਇਕੱਲਾ ਪਾਣੀ ਪੀਂਦੇ ਆ ਵੀ ਹਸਪੀਟਲ ਵਾਲੇ ਇਹਨਾਂ ਨੂੰ ਚੱਕ ਕੇ ਜਾਣ, ਟਾਰਚਰ ਕਰਨ ਤੇ ਬਾਪੂ ਵੀ ਪਾਣੀ ਵੀ ਛੱਡ ਦੇਣ। ਤਾਂ ਪੁਲਿਸ ਨੇ ਨੇੜੇ ਨਹੀਂ ਲੱਗਣ ਦਿੱਤਾ ਪਰ ਪੁਲਿਸ ਬੜੇ ਵੱਡੇ ਮੋਡ ਦੇ ਵਿੱਚ ਇਹਨਾਂ ਨੂੰ ਲਿਜਾਣ ਦੇ ਲਈ ਹਮੇਸ਼ਾ ਹੀ ਇੱਥੇ ਖੜੀ ਰਹਿੰਦੀ ਹੈ ਤੇ ਐਂਬੂਲੈਂਸ ਵੀ ਹਮੇਸ਼ਾ ਪੱਕੀ ਪਿੰਡ 'ਚ ਖੜੀ ਹੁੰਦੀ ਹੈ ਪੁਲਿਸ ਨੇ ਜਿਹੜੀ ਨਾਲ ਲੈ ਕੇ ਆਉਂਦੀ ਹੈਗੀ ਹੈ। ਤਾਂ ਉਹ ਤੋਂ ਲੱਗਦਾ ਵੀ ਉਹ ਤਾਕ ਦੇ ਵਿੱਚ ਨੇ, ਜਦੋਂ ਵੀ ਉਹਨਾਂ ਨੂੰ ਮੌਕਾ ਲੱਗਦਾ ਜਾਂ ਪਤਾ ਨਹੀਂ ਕਿਵੇਂ ਉਹ ਕਦੇ ਵੀ ਉਹਨਾਂ ਨੂੰ ਚੱਕ ਸਕਦੇ ਨੇ।
ਜੀ ਜੀ। ਤਾਂ ਭੈਣ ਜੀ ਈਵਨ ਦੋ ਮੈਂ ਤੁਹਾਨੂੰ ਕੁਐਸਚਨ ਪਹਿਲਾਂ ਵੀ ਕਰ ਚੁੱਕੀ ਹਾਂ, ਪਰ ਜਿਸ ਤਰ੍ਹਾਂ ਲਾਈਕ ਬਾਦਲ ਸਰਕਾਰ ਹੈਗੀ ਆ, ਕਾਫੀ ਪ੍ਰੋਮਿਸਿਸ ਕੀਤੇ ਹੋਏ ਨੇ, ਕਾਫੀ ਦਿਨ ਹੋ ਗਏ ਤੁਹਾਨੂੰ ਇੰਟਰਵਿਊ ਅਸੀਂ ਗੱਲਬਾਤ ਨਹੀਂ ਕੀਤੀ, ਪਰ ਇਹਨਾਂ ਕੁਝ ਦਿਨਾਂ ਦੇ ਵਿੱਚ ਕਿਉਂਕਿ ਹੁਣ ਕਾਫੀ ਲੋਕ ਹਸਨਪੁਰ ਪਿੰਡ ਦੇ ਵਿੱਚ ਆ ਕੇ ਜਾਗਰੂਕਤਾ ਆ ਰਹੀ ਹੈ, ਲੋਕਾਂ ਨੂੰ ਪਤਾ ਲੱਗ ਗਿਆ ਕਿ ਬਾਦਲ ਦਾ ਅਸਲੀ ਚਿਹਰਾ ਕੀ ਹੈ, ਕੀ ਬਾਦਲ ਨੇ ਕੋਈ ਸਟੈਪ ਜਾਂ ਕੋਈ ਐਕਸ਼ਨ ਜਾਂ ਸਰਕਾਰ ਦਾ ਕੋਈ ਰਵੱਈਆ ਵੇਖਣ ਨੂੰ ਮਿਲਿਆ ਹੋਵੇ ਇਹਨਾਂ ਕੁਝ ਦਿਨਾਂ ਦੇ ਵਿੱਚ, ਜਾਂ ਕੁਝ ਉਹਨੇ ਪ੍ਰੋਮਿਸਿਸ ਤੇ ਖੜਾ ਹੋਣ ਦੀ ਕੋਸ਼ਿਸ਼ ਕੀਤੀ ਹੋਵੇ, ਕੁਝ ਵੀ ਦੇਖਣ ਨੂੰ ਮਿਲਿਆ ਤੁਹਾਨੂੰ ਇਸ ਦੇ ਵਿੱਚ? ਕੋਈ ਐਕਸ਼ਨ ਮਿਲਿਆ, ਕੋਈ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਭੈਣ ਜੀ, ਕੋਈ ਐਕਸ਼ਨ ਨਹੀਂ ਕੀਤਾ। ਪਿਛਲੇ 20 ਦਿਨ ਤੋਂ ਬਿਲਕੁਲ ਸਰਕਾਰ ਚੁੱਪ ਆ ਤੇ ਕੋਈ ਸੁਨੇਹਾ ਨਹੀਂ ਆਇਆ ਉਹਨਾਂ ਦਾ ਵੀ ਉਹ ਕਿਸੇ ਵੀ ਸਿੰਘ ਨੂੰ ਹੋਰ ਰਿਹਾ ਕਰਨੇ ਜਾਂ ਕੁਛ। ਪਹਿਲਾਂ ਸੁਪਰੀਮ ਕੋਰਟ ਦਾ ਬਹਾਨਾ ਸੀ ਵੀ ਸੁਪਰੀਮ ਕੋਰਟ ਬੰਦ ਆ, ਜਦੋਂ ਸੁਪਰੀਮ ਕੋਰਟ ਖੁੱਲ ਗਈ ਤਾਂ ਅਸੀਂ ਬੰਦੇ ਛੱਡਾਂਗੇ। ਤੇ ਉਹ ਤੋਂ ਬਾਅਦ ਸਿੰਘਾਂ ਦੀਆਂ ਆਮ ਤਰੀਕਾਂ ਸੀ, ਸਰਕਾਰ ਨੇ ਪ੍ਰੋਮਿਸ ਕੀਤਾ ਸੀ ਕਿ ਜਦੋਂ ਉਹਨਾਂ ਦੀਆਂ ਕੋਰਟ ਡੇਟਾਂ ਹੋਣਗੀਆਂ ਉਦੋਂ ਅਸੀਂ ਉਹਨਾਂ ਨੂੰ ਛੱਡ ਦਾਂਗੇ। ਤਾਂ 15 ਤਰੀਕ ਕੱਲ ਕੁਛ ਜਿਹੜੇ ਆਪਾਂ ਸੀਨੀਅਰ ਬਾਪੂਆਂ ਦੀ ਗੱਲ ਕਰਦੇ ਹਾਂ, ਬਜ਼ੁਰਗ ਆਪਣੇ ਵੱਡੇ ਤੋਂ ਵੱਡੀ ਉਮਰ ਵਾਲੇ ਜੇਲ੍ਹਾਂ 'ਚ ਨੇ, ਉਹਨਾਂ ਦੀ ਕੱਲ ਤਰੀਕ ਸੀ, ਉਹ ਵੀ ਕੋਈ ਖਬਰ ਨਹੀਂ ਮਿਲੀ। ਸੋ ਬਿਲਕੁਲ ਸਰਕਾਰ ਚੁੱਪ ਆ, ਉਹ ਕੁਛ ਨਹੀਂ ਕਰ ਰਹੇ ਹੈਗੇ ਬੰਦੀ ਸਿੰਘਾਂ ਦੀ ਰਿਹਾਈ ਲਈ। ਜੀ ਜੀ। ਅਮੀ ਭੈਣ ਜੀ ਮੈਨੂੰ ਇਹ ਕੁਐਸਚਨ ਕਰਦੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੁੰਦਾ ਕਿ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਜੇ ਬਾਪੂ ਸੂਰਤ ਸਿੰਘ ਖਾਲਸਾ ਦੀ ਸ਼ਹੀਦੀ ਨਿਕਲਦੀ ਹੈ ਸੰਘਰਸ਼ ਦੇ ਵਿੱਚ, ਤੁਹਾਨੂੰ ਲੱਗਦਾ ਹੈ ਕਿ ਕੱਲ ਨੂੰ ਸਿੱਖ ਕੌਮ ਜਿਹੜੀ ਇਕਜੁੱਟ ਹੋ ਕੇ, ਜਿਹੜੀ ਹੁਣ ਅਸੀਂ ਕਹਿੰਦੇ ਕਿ ਇੱਕ ਪਲੇਟਫਾਰਮ ਤੇ ਆ ਕੇ ਸਰਕਾਰ ਨੂੰ ਚੇਂਜ ਕਰ ਦੇਗੀ, ਤੁਹਾਨੂੰ ਲੱਗਦਾ ਕਿ ਇਹ ਸੰਘਰਸ਼ ਅੱਗੇ ਚੱਲੇਗਾ ਬਾਪੂ ਸੂਰਤ ਸਿੰਘ ਖਾਲਸਾ ਦੀ ਸੰਘਰਸ਼ ਸ਼ਹੀਦੀ ਤੋਂ ਬਾਅਦ, ਜਾਂ ਫਿਰ ਉਹਦੇ ਨਾਲ ਹੀ ਖਤਮ ਹੋ ਜਾਏਗਾ? ਦੇਖੋ, ਜਿਹੜੀ ਤਰ੍ਹਾਂ ਦੀ ਹੁਣ ਬਾਪੂ ਦੇ ਹਾਲਾਤ ਨੇ ਤੇ ਸਰਕਾਰ ਦੀ ਨੀਤ ਆ ਮਾੜੀ ਜਿਹੜੀ ਹੋਈ ਆ ਬੰਦੀ ਸਿੰਘਾਂ ਨੂੰ ਨਾ ਛੱਡਣ ਦੀ, ਉਹ ਬਾਪੂ ਜੀ ਸ਼ਹੀਦੀ ਵੱਲ ਜਾ ਹੀ ਰਹੇ ਨੇ, ਕਿਉਂਕਿ ਜਦ ਉਹਨਾਂ ਦੀ ਮੰਗ ਹੀ ਨਹੀਂ ਪੂਰੀ ਹੋ ਰਹੀ। ਬਾਪੂ ਨੇ ਕਿਹਾ ਸੀਗਾ ਵੀ ਜਾਂ ਸਿੰਘ ਰਿਹਾ ਹੋਣਗੇ ਜਾਂ ਸ਼ਹੀਦੀ ਹੋਊਗੀ। ਸੋ ਉਹਦੇ ਚ ਇੱਕ ਗੱਲ ਸ਼ਹੀਦੀ ਵਾਲੀ ਹੋਣ ਜਾ ਰਹੀ ਆ, ਮੈਂ ਪ੍ਰਤੱਖ ਡੇਲੀ ਦੇਖਦੀ ਹਾਂ ਉਹਨੂੰ। ਤੇ ਜੇ ਸ਼ਹੀਦੀ ਹੋ ਜਾਂਦੀ ਆ ਕੌਮ ਦੇ ਵਿੱਚ ਇੰਨੀ ਕੁ ਆਲ ਓਵਰ ਦਾ ਵਰਲਡ ਇੰਨੀ ਕੁ ਜ਼ਿਆਦਾ ਜਾਗਰਤੀ ਆ ਗਈ ਹੈਗੀ ਆ ਤੇ ਬਹੁਤ ਬੁਰਾ ਹਾਲ ਸਿੱਖ ਕੌਮ ਜਿਹੜੀ ਹੈਗੀ ਆ ਸਰਕਾਰ ਦਾ ਕਰ ਦੂਗੀ ਤੇ ਉਹਨੂੰ ਛੱਡਣੇ ਹੀ ਪੈਣੇ ਆ ਸਿੰਘ, ਚਾਹੇ ਬਾਪੂ ਜੀ ਦੇ ਹੁਣ ਛੱਡ ਦੇਣ ਜਾਂ ਫਿਰ ਸ਼ਹੀਦੀ ਤੋਂ ਬਾਅਦ। ਮੇਰਾ ਖਿਆਲ ਆ ਵੀ ਸਿੰਘ ਇੰਨੀ ਕੁ ਸਾਰੀਆਂ ਸਿੱਖ ਕੌਮ ਇੰਨੀ ਕੁ ਜਾਗ ਉੱਠੀ ਆ ਵੀ ਉਹ ਬੰਦੀ ਸਿੰਘ ਕਰਾ ਕੇ ਹਟਣਗੇ ਰਿਹਾ, ਤੇ ਹੋਰ ਵੀ ਜਿਹੜੀਆਂ ਸਿੱਖਾਂ ਦੀਆਂ ਮੁਸੀਬਤਾਂ ਨੇ, ਮੰਗਾਂ ਨੇ, ਉਹ ਮਨਵਾ ਕੇ ਹਟਣਗੇ। ਹੁਣ ਸਿੱਖ ਧੱਕਾ ਨਹੀਂ ਚੱਲਣਗੇ ਆਪਣੇ ਨਾਲ ਇਹ ਤੋਂ ਬਾਅਦ, ਮੈਨੂੰ ਇਹ ਮਹਿਸੂਸ ਹੁੰਦਾ। ਜੀ। ਤੇ ਭੈਣ ਜੀ ਮੈਂ ਇਹ ਵੀ ਤੁਹਾਡੇ ਕੋਲ ਜਾਣਨਾ ਚਾਹਾਂਗੀ ਕਿਉਂਕਿ ਇੰਨੇ ਦਿਨ ਹੋ ਗਏ ਹਨ ਭੁੱਖ ਹੜਤਾਲ ਤੇ ਕਾਫੀ ਸਾਰੇ ਸਾਡੇ ਲੋਕ ਜਾਗਰੂਕ ਹੋਏ, ਨਾਟ ਓਨਲੀ ਪੰਜਾਬ ਦੇ ਵਿੱਚ ਪਰ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਜਿਹੜੇ ਸਿੰਘ ਨੇ ਉਹ ਇਸ ਸੰਘਰਸ਼ ਨਾਲ ਜੁੜ ਰਹੇ। ਜਿਸ ਤਰ੍ਹਾਂ ਮੈਂ ਪਹਿਲਾਂ ਇੰਟਰੋਡਕਸ਼ਨ ਵਿੱਚ ਗੱਲ ਕੀਤੀ, ਅੱਜ UK ਦੇ ਵਿੱਚ ਮਾਰਚ ਨਿਕਲਿਆ, ਇਟਲੀ ਦੇ ਵਿੱਚ ਮਾਰਚ ਹੁੰਦੇ ਨੇ, ਅਮਰੀਕਾ ਕੈਨੇਡਾ ਦੇ ਵਿੱਚ ਵੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਆਪਣੇ ਜਿੰਨੀ ਕਿ ਸਾਡੇ ਕੋਲ ਲੜਾਈ ਹੁੰਦੀ ਹੈ ਜਾਂ ਜਿੰਨਾ ਕਿ ਸਾਡੇ ਕੋਲ ਸੰਘਰਸ਼ ਹੁੰਦਾ, ਜਿੰਨੀ ਕਿ ਅਸੀਂ ਯੋਗਦਾਨ ਪਾ ਸਕਦੇ ਹਾਂ ਅਸੀਂ ਕਰਦੇ ਹਾਂ। ਪਰ ਮੈਂ ਜਾਣਨਾ ਚਾਹਾਂਗੀ ਜਿਹੜਾ ਇਹ ਬਾਪੂ ਸੂਰਤ ਸਿੰਘ ਖਾਲਸਾ ਇੱਕ ਭਾਰਤ ਦੇ ਵਿੱਚ ਨੇ, ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਨੇ, ਜਿਹੜਾ ਇੰਡੀਆ ਦਾ ਮੀਡੀਆ ਹੈ ਕਿ ਇਸ ਗੱਲ ਨੂੰ ਉਹ ਕਵਰ ਕਰਦਾ ਕਿ ਤਾਂ ਕਿ ਬਾਕੀ ਦੇ ਜਿਹੜੇ ਇੰਡੀਆ ਦੇ ਲੋਕ ਨੇ ਉਹ ਵੀ ਇਸ ਚੀਜ਼ ਨੂੰ ਮਹਿਸੂਸ ਕਰਨ, ਇਸ ਦਰਦ ਨੂੰ ਮਹਿਸੂਸ ਕਰਨ ਜਿਹੜਾ ਅਸੀਂ ਮਹਿਸੂਸ ਕਰਕੇ ਇਹਨਾਂ ਦੇ ਨਾਲ ਖੜੇ ਹਾਂ ਜਾਂ ਅਸੀਂ ਆਪਣੀ ਕੌਮ ਦੇ ਲਈ ਖੜੇ ਹਾਂ, ਕਿ ਇੰਡੀਅਨ ਮੀਡੀਆ ਕਿਸੇ ਹੱਦ ਤੱਕ ਜਾਂ ਕਿਸੇ ਇੰਡੀਅਨ ਮੀਡੀਆ ਨੇ ਇਸ ਚੀਜ਼ ਨੂੰ ਕਵਰ ਕੀਤਾ? ਨਹੀਂ ਭੈਣ ਜੀ, ਪਹਿਰੇਦਾਰ ਅਖਬਾਰ ਜਾਂ ਬਾਹਰਲੇ ਜਿਹੜੇ TV ਚੈਨਲ ਨੇ ਉਹਨਾਂ ਤੋਂ ਬਿਨਾਂ ਇੰਡੀਆ ਦਾ ਜਿਹੜਾ ਮੀਡੀਆ ਉਹਨੇ ਬਿਲਕੁਲ ਕਵਰ ਨਹੀਂ ਕੀਤਾ ਤੇ ਇਸ ਗੱਲ ਨੂੰ ਇਗਨੋਰ ਕਰਕੇ ਰੱਖਿਆ। ਬੰਦੀ ਸਿੰਘਾਂ ਦੀ ਰਿਹਾਈ ਜਾਂ ਬਾਪੂ ਦੀ ਸ਼ਹੀਦੀ ਨੂੰ ਹਮੇਸ਼ਾ ਛੋਟੀ ਗੱਲ ਬਣਾ ਕੇ ਤੇ ਇਗਨੋਰ ਕੀਤਾ ਹੈਗਾ। ਤੇ ਸੋਸ਼ਲ ਮੀਡੀਆ ਆਪਣੇ ਸਿੱਖ ਇੰਨੇ ਕੁ ਹੁਣ ਜਾਗਰੂਕ ਨੇ ਤੇ ਨੌਲੇਜ ਆ ਉਹਨਾਂ ਨੂੰ, ਤਾਂ ਸੋਸ਼ਲ ਮੀਡੀਆ ਦੇ ਵਿੱਚ ਜਿੰਨਾ ਵੀ ਇਹ ਸੰਘਰਸ਼ ਵੱਧ ਤੋਂ ਵੱਧ ਚੱਲਿਆ ਨਹੀਂ। ਨਿਊਜ਼ ਪੇਪਰ ਦੇ ਵਿੱਚ ਤਾਂ ਜਾਂ TV ਰੇਡੀਓ ਬਹੁਤ ਘੱਟ ਉਹਦੇ ਚ ਸੀਗਾ। ਵਾਇਸ ਆਫ ਖਾਲਸਾ ਇਹਦੇ ਚ ਸੁਣਦੇ ਆ, ਪਹਿਰੇਦਾਰ ਆ, ਸਿੱਖ ਚੈਨਲ, ਸੰਘਰਸ਼, ਸੰਗਤ TV ਆ, ਇਹ ਜਿਹੜੇ ਨੇ ਇਹ ਹਮੇਸ਼ਾ ਜੁੜੇ ਰਹੇ ਨੇ ਇਹਦੇ ਨਾਲ। ਟਾਕਿੰਗ ਪੰਜਾਬ ਰੇਡੀਓ ਇਹਨਾਂ ਨੇ ਮਦਦ ਕੀਤੀ ਹੈ। ਉਹ ਤੋਂ ਬਿਨਾਂ ਜਿਹੜਾ ਪੇਪਰ ਨਿਊਜ਼ ਪੇਪਰ ਆ ਉਹਦੇ ਚ ਕਿਸੇ ਨੇ ਮਤਲਬ ਇਹ ਬੰਦੀ ਸਿੰਘਾਂ ਦੀ ਰਿਹਾਈ ਜਾਂ ਬਾਪੂ ਜਿਵੇਂ ਸ਼ਹੀਦੀ ਵੱਲ ਜਾ ਰਿਹਾ ਇਸ ਤਰ੍ਹਾਂ ਦੀ ਕੋਈ ਕਦੇ ਖਬਰ ਨਹੀਂ ਲਾਈ। ਮੀਡੀਆ ਬਿਲਕੁਲ ਇਗਨੋਰ ਕਰ ਰਿਹਾ ਇਸ ਗੱਲ ਨੂੰ। ਜੀ ਜੀ।
ਤਾਂ ਭੈਣ ਜੀ ਥੈਂਕ ਯੂ ਸੋ ਮਚ ਕਿ ਆਈ ਨੂੰ ਤੁਹਾਡੀ ਵੀ ਤਬੀਅਤ ਕਾਫੀ ਖਰਾਬ, ਤੁਸੀਂ ਵੀ ਕਾਫੀ ਚਿਰ ਤੋਂ ਬਾਪੂ ਸੂਰਤ ਸਿੰਘ ਖਾਲਸਾ ਜੀ ਨਾਲ ਉਸੇ ਵੇਲੇ ਤੋਂ ਪੰਜਾਬ ਚਲੇ ਗਏ ਸੀਗੇ। ਅਸੀਂ ਚਾਹੁੰਦੇ ਕਿ ਤੁਸੀਂ ਵੀ ਆਪਣੀ ਸਿਹਤ ਦਾ ਧਿਆਨ ਰੱਖੋ, ਬਾਪੂ ਸੂਰਤ ਸਿੰਘ ਖਾਲਸਾ ਜੀ ਦਾ ਵੀ ਧਿਆਨ ਰੱਖੋ। ਤੁਹਾਡੀ ਵੀ ਅਸੀਂ ਸਿਹਤ ਲਈ ਅਰਦਾਸ ਕਰਦੇ, ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ, ਬਾਪੂ ਸੂਰਤ ਸਿੰਘ ਖਾਲਸਾ ਜੀ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ। ਐਂਡ ਇਸ ਦੇ ਨਾਲ ਭੈਣ ਜੀ ਵਨ ਲਾਸਟ ਕੁਐਸਚਨ, ਕਿਉਂਕਿ ਸਾਡੇ ਕੋਲ ਬਹੁਤ ਥੋੜਾ ਟਾਈਮ ਰਹਿ ਗਿਆ, ਪਰ ਜਿਸ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਸਾਡੇ ਨਾਲ ਜੁੜ ਚੁੱਕੀਆਂ ਨੇ ਆਲਰੇਡੀ ਸੰਘਰਸ਼ ਦੇ ਵਿੱਚ, ਆਲ ਓਵਰ ਦਾ ਵਰਲਡ ਪ੍ਰੋਟੈਸਟ ਹੁੰਦੇ ਪਏ ਨੇ, ਕੋਈ ਸੈਮੀਨਾਰਸ ਕਰਦੇ ਪਏ ਨੇ, ਕੋਈ ਸਿੱਖ ਗੈਦਰਿੰਗਸ ਹੋ ਰਹੀ, ਤੁਸੀਂ ਸਿੱਖ ਸੰਗਤਾਂ ਨੂੰ ਬਾਪੂ ਸੂਰਤ ਸਿੰਘ ਖਾਲਸਾ ਜੀ ਵੱਲੋਂ ਕੀ ਸੁਨੇਹਾ ਦੇਣਾ ਚਾਹੋਗੇ ਥੋੜੇ ਜਿਹੇ ਸੈਕਿੰਡਸ ਦੇ ਅੰਦਰ? ਬਾਪੂ ਜੀ ਬਸ ਇਹੀ ਕਹਿੰਦੇ ਨੇ ਵੀ ਜਾਂ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਜਾਂ ਫਿਰ ਪਾਣਾ ਵਾਧੂਗਾ, ਸ਼ਹੀਦੀ ਪਾਉਣਗੇ, ਉਹ ਦੇਖਣ ਬੰਦੀ ਸਿੰਘਾਂ ਨੂੰ ਰਿਹਾ ਹੁੰਦੇ ਜਾਂ ਨਾ ਦੇਖਣ, ਪਰ ਹੁਣ ਬੰਦੀ ਸਿੰਘ ਰਿਹਾ ਹੋਣਗੇ ਹੀ ਹੋਣਗੇ। ਸਿੱਖ ਕੌਮ ਇੰਨੀ ਕੁ ਜਾਗਦੀ ਆ ਕਿ ਬੰਦੀ ਸਿੰਘ ਹਮੇਸ਼ਾ ਮਤਲਬ ਉਹਨਾਂ ਨੂੰ ਰਿਹਾ ਕਰਵਾਇਆ ਜਾਊਗਾ। ਤੇ ਇੱਕ ਸੰਗਤ ਨੂੰ ਬੇਨਤੀ ਆ ਕਿ ਉਹ ਹਮੇਸ਼ਾ ਸ਼ਾਂਤਮਈ ਢੰਗ ਨਾਲ ਆਪਾਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਕੇ 6 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਸੰਘਰਸ਼ ਲੜ ਰਹੇ ਆ ਤੇ ਲੜਦੇ ਰਹਿਣਾ। ਬਾਪੂ ਜੀ ਇਹ ਹਮੇਸ਼ਾ ਕਹਿੰਦੇ ਹੁੰਦੇ ਆ ਵੀ ਅਰਦਾਸ ਬੇਨਤੀਆਂ ਕਰੋ ਤੇ ਆਪਾਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਸਹਿ ਕੇ ਤੇ ਆਪਾਂ ਇਹ ਸੰਘਰਸ਼ ਲੜਨਾ। ਤੇ ਸਿੱਖਾਂ ਨੇ ਆਪਦੀ ਬੰਦੀ ਸਿੰਘਾਂ ਦੀ ਪਹਿਲਾਂ ਰਿਹਾਈ ਕਰਾਉਣੀ ਹੈ ਤੇ ਉਸ ਤੋਂ ਬਾਅਦ ਹਰ ਜਿਹੜੀ ਸਿੱਖਾਂ ਦੀ ਮੰਗ ਆ ਉਹ ਆਪਦੇ ਹੱਕ ਤੇ ਮੰਗ ਪੂਰੀ ਕਰਵਾ ਕੇ ਲੈਣਗੇ। ਬਿਲਕੁਲ ਬਿਲਕੁਲ ਭੈਣ ਜੀ ਤੁਸੀਂ ਵੀ ਆਪਣਾ ਧਿਆਨ ਰੱਖਿਓ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.